व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि टैक्सस स्टेट दी असैम्बली विच एक असैम्बलीमैन ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਟੈਕਸਸ ਸਟੇਟ ਨੂੰ ਰੈਫਰੈਂਡਮ ਰਾਹੀਂ ਅਮਰੀਕਾ ਤੋਂ ਅੱਡ ਕੀਤਾ ਜਾਵੇ ਔਰ ਟੈਕਸਸ ਦੇ ਇਤਿਹਾਸ ਦਾ ਪਿਛੋਕੜ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो रेफरेंडम लफज ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਪਿਛਲੇ ਕੁਝ ਸਾਲਾਂ ਤੋਂ। ਬੇਸ਼ੱਕ ਜਦੋਂ ਅਸੀਂ ਇੰਟਰਨੈਸ਼ਨਲ ਹਵਾਲੇ ਨਾਲ ਦੇਖਦੇ ਹਾਂ ਤੇ ਇਹ 1980 'ਚ 1995 'ਚ ਕਿਊਬੈਕ ਦੇ ਹਵਾਲੇ ਨਾਲ ਸੀ ਜਦੋਂ ਕੈਨੇਡਾ ਦੇ ਵਿੱਚ ਆਫੀਸ਼ੀਅਲ ਰੈਫਰੈਂਡਮ ਕੈਨੇਡਾ ਨੇ ਕਰਵਾਏ ਕਿਉਂਕਿ ਕਿਊਬੈਕ ਅੱਡ ਹੋਣਾ ਚਾਹੁੰਦਾ ਸੀ। ਫਿਰ ਅਸੀਂ ਆਫੀਸ਼ੀਅਲ ਇੱਕ ਜਿਹੜਾ 2014 ਦੇ ਦੌਰ ਦੇ ਵਿੱਚ ਦੁਬਾਰਾ ਜਿਹੜਾ ਦੇਖਿਆ 2016 'ਚ ਸ਼ਾਇਦ ਸਕਾਟਲੈਂਡ ਜਿਹਦੇ 'ਚ ਕਿ ਉਹ ਵੀ ਬ੍ਰਿਟਿਸ਼ ਗਵਰਨਮੈਂਟ ਦੀ ਮਰਜ਼ੀ ਨਾਲ ਸਕਾਟਲੈਂਡ 'ਚ ਕਰਵਾਇਆ ਗਿਆ। ਫਿਰ ਨਾਨ ਆਫੀਸ਼ੀਅਲ ਜਾਂ UN ਦੇ ਥੱਲੇ ਈਸਟ ਤੈਮੂਰ 'ਚ 1991-92 ਦੇ ਦੌਰ 'ਚ ਕੋਸੋਵੋ ਦੇ ਵਿੱਚ ਵੀ ਔਰ ਇਸੇ ਤਰ੍ਹਾਂ ਜਿਹੜਾ ਨਾਨ ਆਫੀਸ਼ੀਅਲ ਜਿਨ੍ਹਾਂ ਦੇ ਵਿੱਚ ਨਾਰਥ ਕੁਰਦਿਸਤਾਨ ਦੇ ਵਿੱਚ ਵੀ ਕੈਟਾਲੋਨੀਆ ਸਪੇਨ ਦੇ ਵਿੱਚ ਇਹ ਸਾਰੇ ਰੈਫਰੈਂਡਮ ਲਫ਼ਜ਼ ਚੱਲਦੇ ਰਹੇ। ਔਰ ਜਦੋਂ ਹੁਣ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਹਾਂ ਜਿਸ ਦਾ ਆਗਾਜ਼ ਲੰਡਨ ਤੋਂ ਹੋਇਆ ਔਰ ਯੂਰਪ ਦੇ ਬਾਕੀ ਮੁਲਕਾਂ 'ਚੋਂ ਹੋ ਕੇ ਟੋਰਾਂਟੋ ਰਾਹੀਂ ਜਿਹੜਾ ਉਹ ਮੈਲਬਰਨ ਔਰ ਹੁਣ ਬ੍ਰਿਸਬੇਨ ਦੇ ਵਿੱਚ 19 ਮਾਰਚ ਨੂੰ ਹੈ ਇਸ ਦੀ ਚਰਚਾ ਹੈ। ਔਰ ਅਕਸਰ ਜਦੋਂ ਖਾਲਿਸਤਾਨ ਦੇ ਹਵਾਲੇ ਨਾਲ ਰੈਫਰੈਂਡਮ ਦੀ ਗੱਲ ਹੁੰਦੀ ਹੈ ਤਾਂ ਕਈ ਜਿਹੜੇ ਵਿਟਰੇ ਹੋਏ ਔਰ ਜਿਨ੍ਹਾਂ ਨੂੰ ਮਿਰਚਾਂ ਲੱਗਦੀਆਂ ਨੇ ਹਿੰਦੂ ਤਵੀਆਂ ਨੂੰ ਉਹ ਕਹਿਣਗੇ ਕਿ ਜੀ ਤੁਸੀਂ ਜੇ ਏਡਾ ਹੀ ਆ ਤੇ ਅਮਰੀਕਾ 'ਚ ਬਣਾ ਲਓ ਜਾਂ ਨਾਲ ਹੀ ਉਹ ਧਮਕੀ ਦੇਣਗੇ ਕਹਿਣਗੇ ਜੀ ਕਦੇ ਅਮਰੀਕਾ 'ਚ ਵੀ ਹੋ ਸਕਦਾ ਕਿ ਵੀ ਜੇ ਕੋਈ ਏਕਤਾ ਅਖੰਡਤਾ ਤੋੜਨ ਦੀ ਗੱਲ ਕਰੇ ਔਰ ਇੱਥੇ ਤਾਂ ਅਸੀਂ ਟੋਲਰੇਟ ਕਰ ਰਹੇ ਹਾਂ ਅਮਰੀਕਾ 'ਚ। ਸੋ ਇਹਨਾਂ ਨੂੰ ਇਹ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਇਹਨਾਂ ਨੇ ਨਾ ਤਾਂ UN ਚਾਰਟਰ ਪੜ੍ਹਿਆ ਹੋਇਆ ਨਾ ਹੀ ਈਵਨ ਅਮਰੀਕਾ ਦੀ ਹਿਸਟਰੀ ਕਿ ਅਮਰੀਕਾ ਦੀ ਜਦੋਂ 4 ਜੁਲਾਈ 1776 ਨੂੰ ਫਿਲਾਡੈਲਫੀਆ ਦੇ ਮੁਕਾਮ ਤੇ 13 ਕਾਲੋਨੀਜ਼ ਇਹ ਡਿਸਾਈਡ ਕਰਦੀਆਂ ਨੇ ਔਰ ਟਾਮਸ ਜੈਫਰਸਨ ਦੀ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਉਹ ਜਾਰੀ ਹੁੰਦੀ ਹੈ ਔਰ ਅਗਲੇ 4-5 ਸਾਲ ਜੰਗ ਹੁੰਦਾ ਹੈ ਬ੍ਰਿਟਿਸ਼ ਐਮਪਾਇਰ ਦੇ ਨਾਲ ਔਰ 13 ਕਾਲੋਨੀਜ਼ ਨੇ ਔਰ ਇਹ 13 ਜਿਹੜੀਆਂ ਨੇ ਕਿਵੇਂ ਵੱਧ ਕੇ 50 ਸਟੇਟਾਂ ਬਣ ਗਈਆਂ ਅਮਰੀਕਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਔਰ ਉਹੀ ਜਿਹੜੇ ਨੇ ਸਟ੍ਰਾਈਪਸ ਕਿੰਨੇ ਨੇ ਔਰ ਤਾਰੇ ਕਿੰਨੇ ਨੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ 13 ਕਾਲੋਨੀਜ਼ ਰਿਪਰੈਜ਼ੈਂਟੇਟਿਵ ਨੇ ਜਿੱਥੋਂ ਮੁਲਕ ਸ਼ੁਰੂ ਹੋਇਆ। ਪਰ ਅਲਟੀਮੇਟਲੀ ਜਿਹੜਾ ਉਹ 50 ਸਟੇਟਾਂ ਦੇ ਰੂਪ 'ਚ ਅੱਜ ਅਮਰੀਕਾ ਇੱਕ ਦੁਨੀਆ ਦੀ ਸੁਪਰ ਪਾਵਰਫੁਲ 22-23 ਟ੍ਰਿਲੀਅਨ ਡਾਲਰ ਦੀ ਇਕੋਨਮੀ ਔਰ ਦਿਸ ਦੈਟ। ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1776 ਦੀ ਉਸ ਤੋਂ ਬਾਅਦ 4-5 ਸਾਲ ਬਾਅਦ ਅਮਰੀਕਾ ਆਜ਼ਾਦ ਵੀ ਹੁੰਦਾ ਹੈ। ਪਰ ਇੱਕ ਵਰਸਟ ਫੇਜ਼ ਅਮਰੀਕਾ ਦੀ ਹਿਸਟਰੀ ਨੇ ਦੇਖਿਆ ਸਿਵਲ ਵਾਰ ਜਿਹੜੀ 1860ਵਿਆਂ 'ਚ ਉਹ ਵੀ 4-5 ਸਾਲ ਚੱਲਦੀ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਦੋਂ ਹਾਲਾਂਕਿ ਆਬਾਦੀ ਵੀ ਕੋਈ ਬਹੁਤੀ ਨਹੀਂ ਸੀ ਅਮਰੀਕਾ ਦੀ ਬਹੁਤ ਵੱਡੀ ਉਹ ਬੇਸ਼ੱਕ ਉਹਦਾ ਬੇਸ ਸਲੇਵਰੀ ਨੂੰ ਮੰਨਿਆ ਜਾਂਦਾ ਹੈ ਲੇਕਿਨ ਉਸ ਦੇ ਵਿੱਚ ਵੱਡੇ ਰੀਜ਼ਨ ਜਿਹੜੇ ਨੇ ਉਹ ਉਹੀ ਸੀ ਕਿ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਜਦੋਂ ਬਹੁਤ ਪਾਵਰਸ ਅਖਤਿਆਰ ਕਰਦੀ ਹੈ ਔਰ ਸਟੇਟਾਂ ਜਿਹੜੀਆਂ ਜਿਨ੍ਹਾਂ ਨੇ ਵਿਲਿੰਗਲੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਂ ਫੈਡਰਲ ਸਿਸਟਮ ਨੂੰ ਜੁਆਇਨ ਕੀਤਾ ਉਸ ਦੇ ਵਿੱਚ ਉਹਨਾਂ ਦਾ ਇੱਕ ਆਪਣੀ ਅੱਜ ਵੀ ਤੁਸੀਂ ਦੇਖੋਗੇ ਕਿ ਅਮਰੀਕਾ ਦੀਆਂ 50 ਸਟੇਟਾਂ ਨੇ ਹਰ ਸਟੇਟ ਦਾ ਆਪਣਾ ਕਨਸਟੀਟਿਊਸ਼ਨ ਆਪਣੀ ਅਸੈਂਬਲੀ ਆਪਣੀ ਸੈਨੇਟ ਆਪਣਾ ਝੰਡਾ ਆਪਣੇ ਹਕੂਕ ਔਰ ਇਸ ਨੂੰ ਫੈਡਰਲ ਸਿਸਟਮ ਦੇ ਵਿੱਚ ਬੈਲੈਂਸ ਰੱਖਣ ਦੇ ਲਈ ਬੇਸ਼ੱਕ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਆਬਾਦੀ ਦੇ ਲਿਹਾਜ਼ ਨਾਲ ਚੁਣੇ ਜਾਂਦੇ ਨੇ। ਸਭ ਤੋਂ ਜ਼ਿਆਦਾ ਕਾਂਗਰਸਮੈਨ ਕੈਲੀਫੋਰਨੀਆ ਸਟੇਟ ਦੇ ਨੇ। ਦੂਸਰਾ ਨੰਬਰ ਦੇ ਉੱਤੇ ਟੈਕਸਸ ਹੈ ਜਿਸ ਦੇ ਵਿੱਚ ਸਭ ਤੋਂ ਲੇਕਿਨ ਬੈਲੈਂਸ ਰੱਖਣ ਦੇ ਲਈ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਛੋਟੀਆਂ ਸਟੇਟਾਂ ਨੂੰ ਕਿ ਵੱਡੀਆਂ ਸਟੇਟਾਂ ਵਾਲੇ ਆਪਣੇ ਮੈਜੋਰੀਟੇਰੀਅਨਿਜ਼ਮ ਦੇ ਨਾਲ ਜਿਵੇਂ ਅੱਜ ਭਾਰਤ ਦੇ ਵਿੱਚ ਬਾਕੀ ਤਾਂ ਨਾਲ ਨੂੜੇ ਹੀ ਹੋਏ ਨੇ ਜਿਹੜੀ ਆਬਾਦੀ ਦੇ ਜ਼ੋਰ ਦੇ ਉੱਤੇ ਜਿਹਨੂੰ ਕਾਊ ਬੈਲਟ ਕਹਿੰਦੇ ਨੇ ਇਹਨਾਂ ਨੇ ਪਾਰਲੀਮੈਂਟ ਕਾਬੂ ਕੀਤੀ ਹੋਈ ਹੈ ਉਹ ਤਾਂ ਯੂਪੀ ਬਿਹਾਰ ਮੱਧ ਪ੍ਰਦੇਸ਼ ਰਾਜਸਥਾਨ ਇਹ ਚਾਰੋਂ ਹੀ ਹੋ ਕੇ ਉਹਨਾਂ ਦੀ ਮੈਜੋਰਟੀ ਬਣ ਜਾਂਦੀ ਹੈ। ਬਾਕੀ ਤਾਂ ਵਿਚਾਰੇ ਉਹ ਨਾਲ ਤਰੀਕੇ ਜਾ ਰਹੇ ਨੇ। ਇਵੇਂ ਹੀ ਜੇ ਇਵੇਂ ਨਾ ਹੁੰਦਾ ਕਿ ਅਮਰੀਕਾ 'ਚ ਉਹਨਾਂ ਨੇ
50 ਸਟੇਟਾਂ ਦਾ ਬੈਲੈਂਸ ਰੱਖਣ ਦੇ ਲਈ ਹਰ ਸਟੇਟ ਨੂੰ 2-2 ਸੈਨੇਟਰ ਦਿੱਤੇ, 100 ਸੈਨੇਟਰ ਨੇ, ਜੀ। ਤੇ ਫਿਰ ਅਮਰੀਕਾ ਵੀ ਕਦੋਂ ਦਾ ਟੁੱਟ ਗਿਆ ਹੁੰਦਾ। ਜੇ ਅਮਰੀਕਾ ਐਜ਼ ਅ ਫੈਡਰਲ ਸਿਸਟਮ ਕਾਇਮ ਹੈ ਤੇ ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਔਰ ਕਿਸੇ ਸਟੇਟ ਦੇ ਵਿੱਚ ਰਹਿਣ ਵਾਲੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਦੇ ਉੱਤੇ ਜਿਹੜੀ ਹੈ ਉਹ ਫੈਡਰਲ ਹਕੂਮਤ ਰੂਲ ਕਰ ਰਹੀ ਹੈ, ਔਰ ਉਹਨਾਂ ਦੇ ਵਿੱਚ ਇੰਡੀਪੈਂਡੈਂਸ ਹੈ ਆਪਣੇ ਹਰ ਪੱਖ ਦੀ। ਲੇਕਿਨ ਇਹਦੇ ਬਾਵਜੂਦ 9/11 ਤੋਂ ਬਾਅਦ ਔਰ ਕੁਛ ਅਰਸਾ ਉਸ ਤੋਂ ਪਹਿਲਾਂ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੀਆਂ ਪਾਵਰ ਜਦੋਂ 9/11 ਤੋਂ ਬਾਅਦ ਤਾਂ ਪ੍ਰੋਪਰ ਇੱਕ ਰੀਜ਼ਨ ਬਣ ਗਿਆ ਕਿ ਭਾਈ ਦੇਸ਼ ਦੀ ਸੋਵਰਨਿਟੀ ਤੇ ਹਮਲਾ, ਵਰਲਡ ਟ੍ਰੇਡ ਸੈਂਟਰ 3000 ਤੋਂ ਜ਼ਿਆਦਾ ਇੱਥੇ ਮਰ ਗਏ, ਪੈਂਟਾਗਨ ਤੇ ਅਟੈਕ, ਇਹ ਉਹ, ਫਿਰ ਬਹੁਤ ਸਾਰਾ ਮੋਨੀਟਰਿੰਗ ਡਿਵਾਈਸਿਸ, ਲਾਅ ਇਧਰਲੇ ਉਧਰਲੇ ਫੈਡਰਲ ਬਣਨੇ ਸ਼ੁਰੂ ਹੋਏ। ਪਰ ਅਮਰੀਕਾ ਦੇ ਵਿੱਚ ਇਹਦੀ ਰਿਜ਼ੈਂਟਮੈਂਟ ਹੋਈ ਕਿ ਭਈ ਇਹ ਟੂ ਮਚ ਪਾਵਰ। ਉਹਨਾਂ ਨੂੰ ਇਹ ਹੈ ਕਿ ਵੀ ਅਸੀਂ ਆਜ਼ਾਦੀ ਦਾ ਮਤਲਬ ਜਿਹੜਾ ਹੈ ਉਹ ਇੰਡੀਪੈਂਡੈਂਸ ਹੈ, ਔਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਫੈਡਰਲ ਗਵਰਨਮੈਂਟ ਦੀ ਇੰਟਰਫੇਰੈਂਸ ਨਹੀਂ। ਹੁਣ ਤੁਸੀਂ ਇਹਨਾਂ ਆਜ਼ਾਦੀਆਂ ਨੂੰ ਕੰਪੇਅਰ ਕਰੋ ਭਾਰਤ ਦੇ ਸਿਸਟਮ ਨਾਲ ਤੇ ਫਿਰ ਨਜ਼ਰ ਆ ਜਾਂਦਾ ਹੈ ਵੀ ਕਿਆ ਪਿੱਦੀ ਕਾ ਸ਼ੋਰਬਾ। ਔਰ ਇਹੀ ਨਹੀਂ ਕਿ ਅਮਰੀਕਨ ਸਿਰਫ ਕੋਈ ਕਿਸੇ ਨੇ 4 ਲੇਖ ਲਿਖ ਦਿੱਤਾ। ਇੱਕ ਵਰਸਟ 1996 ਜਾਂ 97 ਦੇ ਵਿੱਚ 9/11 ਤੋਂ ਵੀ ਪਹਿਲਾਂ ਕਲਿੰਟਨ ਪੀਰੀਅਡ ਦੇ ਵਿੱਚ ਓਕਲਹੋਮਾ ਦੇ ਵਿੱਚ ਇੱਕ ਪੂਰੀ ਫੈਡਰਲ ਬਿਲਡਿੰਗ ਦੇ ਵਿੱਚ ਧਮਾਕੇ ਹੋਏ ਸੀ, 160 ਕੇ ਕਿੰਨੇ ਬੰਦੇ ਮਰ ਗਏ ਸੀ FBI ਦੇ, ਔਰ ਉਹ ਉਹਨਾਂ ਨੇ ਕੀਤਾ ਸੀ ਅਮਰੀਕਾ ਦਾ ਜਿਹੜਾ ਮਿਲੀਸ਼ੀਆ ਵਾੜੇ ਜਾਂ ਜਿਨ੍ਹਾਂ ਨੂੰ ਰਾਈਟ ਵਿੰਗਰ ਕਹਿੰਦੇ ਨੇ ਜਾਂ ਜਿਹੜੇ ਸਮਝਦੇ ਨੇ ਇਹ ਮੈਸੇਜ ਫੈਡਰਲ ਗਵਰਨਮੈਂਟ ਨੂੰ ਕਿ ਵੀ ਇਹ ਸਾਡੀ ਜਿਹੜੀ ਹੈ ਤੁਸੀਂ ਇੰਡੀਪੈਂਡੈਂਸ ਦੇ ਵਿੱਚ ਬਹੁਤੀ ਦਖਲਅੰਦਾਜ਼ੀ ਨਾ ਕਰੋ, ਇੰਡੀਵਿਜੂਅਲ ਫਰੀडम्स ਦੇ ਵਿੱਚ ਵੀ। ਔਰ ਉਹ ਟ੍ਰੈਂਡ ਅਸੀਂ ਦੇਖਦੇ ਹਾਂ ਹੁਣ ਜੇ ਟਰੰਪ ਪੀਰੀਅਡ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਅਮਰੀਕਨ ਸੋਸਾਇਟੀ ਦੀ ਹੋਈ ਉਸ ਦੇ ਵਿੱਚ ਇੱਕ ਵੱਡਾ ਕਾਰਨ। ਔਰ ਜਦੋਂ ਟਰੰਪ ਨੇ ਹਰ ਇੰਸਟੀਟਿਊਸ਼ਨ ਨੂੰ ਨੈਗੇਟ ਕੀਤਾ ਕਿ ਇਲੈਕਸ਼ਨ ਵੀ ਫਰਾਡ, ਫਲਾਣਾ ਵੀ, ਦੂਜਾ ਤੀਜਾ ਵੀ, ਔਰ ਬੈਲਟ ਵੇ ਨੂੰ ਨਕਾਰਿਆ, ਔਰ ਉਹਦੇ ਪਿੱਛੇ ਸਭ ਤੋਂ ਵੱਡੀ ਸਪੋਰਟ ਉਸ ਥਾਟ ਵਾਲਿਆਂ ਦੀ ਹੈ ਜਾਂ ਅੱਜ ਵੀ ਹੈ, ਬੇਸ਼ੱਕ ਹੁਣ ਉਹ ਥੋੜੀ ਜਿਹੀ ਮਹਿਦੂਦ ਹੋਈ ਹੈ, ਕਿ ਭਾਈ ਜਿਹੜੇ ਨਹੀਂ ਸਮਝਦੇ, ਨਹੀਂ ਚਾਹੁੰਦੇ ਕਿ ਭਾਈ ਸਾਰਾ ਕੁਝ ਜਿਹੜਾ ਫੈਡਰਲ ਦੇ ਕੰਟਰੋਲ 'ਚ ਹੋਏ, ਇੰਡੀਵਿਜੂਅਲ। ਇਸੇ ਲਈ ਇੰਨੀਆਂ ਕਿਲਿੰਗਸ ਹੁੰਦੀਆਂ ਨੇ ਇਲੀਗਲ ਵੈਪਨਸ ਦੇ ਨਾਲ, ਗਨਸ ਦੇ ਨਾਲ ਦੂਜੇ, ਪਰ ਕਦੇ ਵੀ ਜਿਹੜੀ ਹੈ ਗਨ ਕੰਟਰੋਲ ਦੇ ਉੱਤੇ ਕੋਈ ਵੀ ਸੈਨੇਟ ਜਾਂ ਕਾਂਗਰਸ 'ਚ ਕੋਈ ਹੁੰਦਾ ਹੀ ਨਹੀਂ ਹੈ, ਕਿਉਂਕਿ ਸੈਕੰਡ ਅਮੈਂਡਮੈਂਟ ਨੂੰ ਅਸ਼ੋਰ ਕੀਤਾ ਹੋਇਆ। ਹੁਣ ਇਹਨਾਂ ਸਾਰਿਆਂ ਦੇ ਵਿੱਚ ਵੀ ਜਿਹੜੀਆਂ 50 ਸਟੇਟਾਂ ਅਮਰੀਕਾ ਦਾ ਹਿੱਸਾ ਟਾਈਮ ਟੂ ਟਾਈਮ ਬਣੀਆਂ, ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ। ਔਰ ਜਿਵੇਂ ਕਿਉਂਕਿ ਮੈਨੂੰ ਤਾਂ ਅਕਸਰ ਟੈਕਸਾਸ ਜਾਣ ਦਾ ਮੌਕਾ ਬਣਦਾ ਰਹਿੰਦਾ ਹੈ। ਸਭ ਤੋਂ ਪਹਿਲਾਂ 1991-92 'ਚ ਮੈਂ ਡੈਲਸ ਗਿਆ, ਔਰ ਡੈਲਸ ਦੇ ਵਿੱਚ ਸਾਡੇ ਮੇਜ਼ਬਾਨ ਜਿਹੜੇ ਸੀ ਉਹ ਸਾਨੂੰ ਉਹ ਥਾਂ ਵੀ ਦਿਖਾਉਣ ਲੈ ਗਏ ਜਿੱਥੇ ਕੈਨੇਡੀ ਨੂੰ ਗੋਲੀ ਲੱਗੀ ਸੀ, ਜੌਨ ਐਫ ਕੈਨੇਡੀ, ਜਿਸ ਦੀ ਅਸੈਸੀਨੇਸ਼ਨ ਡੈਲਸ 'ਚ ਹੋਈ। ਪਰ ਉਸ ਤੋਂ ਵੀ ਜ਼ਿਆਦਾ ਮੇਰੇ ਲਈ ਆਫ ਇੰਟਰਸਟ ਸੀ ਡੈਲਸ ਦੇ ਵਿੱਚ ਇੱਕ ਆਫਿਸ ਜਿਹੜਾ ਜਿੱਥੇ ਕਿ ਉਹ ਇਸ ਇੱਕ ਗਰੁੱਪ ਸੀ ਜਿਹੜੇ ਸੀ ਕਿ ਵੀ ਅਸੀਂ ਟੈਕਸਾਸ ਨੂੰ ਆਜ਼ਾਦ ਕਰਵਾਉਣਾ ਹੈ ਅਮਰੀਕਾ ਨਾਲੋਂ, ਟੈਕਸਾਸ ਇੱਕ ਅੱਡ ਮੁਲਕ ਹੋਣਾ ਚਾਹੀਦਾ। ਸੋ ਮੇਰੇ ਲਈ, ਕਿਉਂਕਿ ਅਸੀਂ ਤਾਂ ਉਦੋਂ ਅਜੇ ਸ਼ੁਰੂ ਕਰ ਰਹੇ ਸੀ ਆਪਣੀ ਸਟਰਗਲ ਨੂੰ ਅਰਲੀ 90s ਇਸ ਮੁਲਕ ਦੇ ਵਿੱਚ, ਇੱਕ ਬੜੀ ਦਿਲਚਸਪ ਗੱਲ ਸੀ ਕਿ ਅਮਰੀਕਾ ਦੇ ਵਿੱਚ ਜੇ ਕੋਈ ਈਵਨ ਸਟੇਟ ਆਪਣੀ ਆਜ਼ਾਦੀ ਦੀ ਗੱਲ ਕਰਦੀ ਹੈ ਤਾਂ ਉਹਨੂੰ ਹੱਕ ਹੈ, ਉਹ ਆਪਣਾ ਆਪਰੇਟ ਕਰਦੇ ਸੀ। ਔਰ ਟੈਕਸਾਸ ਦੀ ਇੱਕ ਆਪਣੀ ਹਿਸਟਰੀ ਹੈ, ਕਿਉਂਕਿ ਟੈਕਸਾਸ ਕੋਈ ਮੁੱਢਲੀਆਂ ਸਟੇਟਾਂ 'ਚੋਂ ਨਹੀਂ ਸੀ, 13 ਕਾਲੋਨੀ 'ਚੋਂ ਟੈਕਸਾਸ। ਔਰ ਅੱਜ ਵੀ ਟੈਕਸਾਸ ਦੀ ਜਦੋਂ ਕੈਪੀਟਲ ਦੀ ਗੱਲ ਹੁੰਦੀ ਹੈ ਜਾਂ ਹਿਊਸਟਨ ਬਹੁਤ ਵੱਡਾ ਜਨਰਲ ਸੀ ਟੈਕਸਨਸ ਦਾ। ਔਰ ਇਹ ਜਿਹੜੀਆਂ ਕੈਲੀਫੋਰਨੀਆ, ਟੈਕਸਾਸ, ਨਿਊ ਆਰਲੀਅਨਸ, ਨਿਊ ਮੈਕਸੀਕੋ, ਇਹ ਬਹੁਤ ਲੰਬਾ ਵਕਤ ਮੈਕਸੀਕੋ ਦੀਆਂ ਸਟੇਟ ਸੀ। ਅੱਜ ਵੀ ਟੈਕਸਾਸ ਦਾ ਬਾਰਡਰ ਮੈਕਸੀਕੋ ਦੇ ਨਾਲ ਲੱਗਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਹਿਊਸਟਨ ਨੇ ਦੀ ਕਮਾਂਡ ਥੱਲੇ ਜਿਹੜਾ ਟੈਕਸਾਸ ਨੂੰ ਮੈਕਸੀਕੋ ਤੋਂ ਜਿਹੜਾ ਉਹ ਖੋਹ ਕੇ ਆਜ਼ਾਦ ਟੈਕਸਾਸ ਜਿਹੜੀ ਹੈ ਉਹ ਸਟੇਟ ਦੇ ਤੌਰ ਦੇ ਉੱਤੇ ਇੱਕ ਮੁਲਕ ਵਾਂਗ ਇਹਨੂੰ ਰਨ ਕੀਤਾ। ਔਰ ਮੇਰੇ ਕੋਲ ਹੁਣ ਐਗਜ਼ੈਕਟ ਡਿਟੇਲਸ ਤਾਂ ਨਹੀਂ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਆਲਮੋਸਟ 1840s ਦੇ ਵਿੱਚ 187 ਸਾਲ ਪਹਿਲਾਂ ਲਗਭਗ ਜਿਹੜਾ ਟੈਕਸਾਸ ਨੇ ਐਨੈਕਸ ਕੀਤਾ ਸੀ ਆਪਣਾ, ਜਾਂ ਜੁਆਇਨ ਨਾਟ ਐਨੈਕਸ, ਆਪਣੇ ਆਪ ਨੂੰ ਜੁਆਇਨ ਕੀਤਾ ਸੀ ਅਮਰੀਕਨ ਯੂਨੀਅਨ ਦੇ ਨਾਲ। ਔਰ ਜਿਹੜਾ ਈਵਨ ਉਸ ਜੁਆਇਨਿੰਗ ਦਾ ਡਾਕੂਮੈਂਟ ਸੀ ਉਸ ਦੇ ਵਿੱਚ ਵੀ ਇਹ ਲਿਖਿਆ ਹੋਇਆ ਸੀ ਕਿ ਭਾਈ ਜੇ ਟੈਕਸਾਸ ਚਾਹੇ ਤਾਂ ਉਹ ਅਮਰੀਕਾ ਤੋਂ ਅੱਡ ਹੋ ਸਕਦਾ ਹੈ। ਇਸ ਲਈ ਜਦੋਂ ਤੁਸੀਂ ਟੈਕਸਾਸ ਕਦੇ ਜਾਓਗੇ
ਜਿਵੇਂ ਇੱਕ ਉਹਨਾਂ ਨੂੰ ਅਮਰੀਕਨ ਹੋਣ ਨਾਲੋਂ ਜਾਂ ਜਦੋਂ ਟੈਕਸਨ ਕਿਤੇ ਜਾਣਗੇ ਉਹ ਇਹ ਨਹੀਂ ਕਹਿੰਦੇ ਵੀ ਆਈ ਐਮ ਐਨ ਅਮਰੀਕਨ, ਆਈ ਐਮ ਐਨ ਟੈਕਸਨ। ਔਰ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਕਾਊਬॉयਜ਼ ਔਰ ਹੈਟ ਔਰ ਦੂਜਾ ਗਨ, ਉੱਥੇ ਬਹੁਤ ਵਾਰ ਜਿਹੜਾ ਉਹ ਹਥਿਆਰ ਇਵੇਂ ਢੇਰ ਲੱਗਿਆ ਹੁੰਦਾ ਨੇ ਜਿਵੇਂ ਬੰਦ ਗੋਭੀ ਜਾਂ ਫੁੱਲ ਗੋਭੀ ਵਿਕਦੀ ਹੁੰਦੀ ਆ, ਉਹਨਾਂ ਦੇ ਜਿਹੜੇ ਨੇ ਵੈਪਨ ਫੇਅਰ ਹੁੰਦੇ ਨੇ ਜਾਂ ਦੂਜੇ, ਬਹੁਤ ਲਿਬਰਲ ਇਸ ਮਾਮਲੇ 'ਚ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਹਥਿਆਰ ਜਿਹੜੇ ਨੇ ਸਾਡੀ ਆਜ਼ਾਦੀ ਦੀ ਸਪਿਰਿਟ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਇਸ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਨਿਵੇਕਲਾ ਇਤਿਹਾਸ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਰਟੀ ਵਾਈਜ਼ ਟੈਕਸਾਸ ਇੱਕ ਵੇੜੇ 'ਚ 20ਵੀਂ ਸਦੀ 'ਚ 1990 ਤੱਕ, ਜੇ ਮੈਂ ਗਲਤ ਨਾ ਹੋਵਾਂ, ਤੇ ਇਹ ਜਿਹੜਾ ਡੈਮੋਕ੍ਰੈਟ ਵੀ ਰਿਹਾ, ਲੇਕਿਨ ਜਿਮੀ ਕਾਰਟਰ ਨੇ ਜਦੋਂ ਪ੍ਰੈਜ਼ੀਡੈਂਟ ਬਣਿਆ ਉਹ ਟੈਕਸਾਸ ਚੋਂ ਉਹਨੇ ਕੈਰੀ ਕੀਤੀਆਂ ਸੀ ਵੋਟਾਂ। ਹਾਲਾਂ ਉਹਦਾ ਆਪਣਾ ਸਬੰਧ ਤਾਂ ਐਟਲਾਂਟਾ ਜਾਰਜੀਆ ਦੇ ਨਾਲ ਸੀ, ਲੇਕਿਨ ਹੌਲੀ ਟੈਕਸਾਸ ਜਿਹੜਾ ਹੈ ਉਹਨੇ ਬੇਸ਼ੱਕ ਅਮਰੀਕਨ ਪ੍ਰੈਜ਼ੀਡੈਂਟ ਵੀ ਦਿੱਤੇ, ਬੁਸ਼ ਫੈਮਿਲੀ ਟੈਕਸਾਸ ਨਾਲ ਸੰਬੰਧਿਤ ਹੈ, ਲੇਕਿਨ ਹੌਲੀ ਟੈਕਸਨਸ ਨੂੰ ਇਹ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਭਾਈ ਫੈਡਰਲ ਗਵਰਨਮੈਂਟ ਜਿਹੜੀ ਹੈ ਟੂ ਪਾਵਰਫੁਲ ਹੋ ਰਹੀ ਹੈ, ਦਿਨ ਬ ਦਿਨ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਕੰਟਰੋਲ 'ਚ ਲਈਆਂ ਹੋਈਆਂ। ਔਰ ਇੱਕ ਹਾਲਾਂ ਮੈਂ 1990 ਦੀ ਗੱਲ ਕੀਤੀ ਹੈ ਕਿ ਵੀ ਦਫ਼ਤਰ ਉਦੋਂ ਵੀ ਡਾਲਸ 'ਚ ਸੀ ਇੱਕ ਪੋਲੀਟੀਕਲ ਜਿਹੜੀ ਛੋਟਾ ਜਿਹਾ ਗਰੁੱਪ ਦਾ ਕਿ ਵੀ ਅਸੀਂ ਅੱਡ ਹੋਣਾ, ਪਰ ਉਹਨਾਂ ਨੂੰ ਲੈਜਿਸਲੇਚਰ ਸਪੋਰਟ ਕਦੇ ਬਹੁਤੀ ਨਹੀਂ ਸੀ। ਹੁਣ ਜਿਹਦੇ ਕਰਕੇ ਔਰ ਇਹ ਸਾਡੇ ਵੀਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਹੀ ਸਾਨੂੰ ਇਹ ਖਬਰ ਵੀ ਭੇਜੀ ਔਰ ਉਸ ਦਾ ਹੈਡਲਾਈਨ ਹੀ ਹੈ ਕਿ ਰਿਪਬਲਿਕਨਸ ਫੇਸ ਬਿਲ that could spell doom for their election chances। ਇਹ ਜੇਮਸ ਬਿਕਰਟਨ ਦੀ ਸਟੋਰੀ ਹੈ ਔਰ ਉਹਨਾਂ ਨੇ ਕਿਹਾ ਇੱਕ ਜਿਹੜੀ ਟੈਕਸਾਸ ਦੀ ਅਸੈਂਬਲੀ ਦੇ ਵਿੱਚ ਸਟੇਟ ਰਿਪਰੈਜ਼ੈਂਟੇਟਿਵ ਹੈ ਮਿਸਟਰ ਬ੍ਰਾਇਨ ਸਲੈਟਨ, ਇਹ ਈਸਟ ਟੈਕਸਾਸ ਤੋਂ ਰਿਪਰੈਜ਼ੈਂਟ ਕਰਦਾ ਹੈ, ਉਹਨਾਂ ਨੇ ਆਲਰੇਡੀ ਇੱਕ ਲੈਜਿਸਲੇਸ਼ਨ ਇੰਟਰੋਡਿਊਸ ਕੀਤਾ ਹੈ ਸਟੇਟ ਅਸੈਂਬਲੀ ਦੇ ਵਿੱਚ to investigate the possibilities of Texas independence। ਕਿ ਇਸ ਗੱਲ ਨੂੰ ਇਨਵੈਸਟੀਗੇਟ ਕੀਤਾ ਜਾਏ, ਇਸ ਦੀ ਹੋਏ ਕਿ ਭਾਈ ਅਸੀਂ ਟੈਕਸਨ ਜਿਹੜੇ ਹੈ ਅਸੀਂ ਅਮਰੀਕਨ ਯੂਨੀਅਨ ਨਾਲੋਂ ਅੱਡ ਹੋਣਾ, ਔਰ ਇਹ ਉਹਨਾਂ ਨੇ ਆਲਰੇਡੀ ਜਿਹੜਾ ਇਹ ਫਾਈਲ ਹੋ ਗਿਆ ਔਰ ਉਹਨਾਂ ਨੇ ਕਿਹਾ who claimed a desire for liberty and self governance continues to burn in the heart of all Texans। ਹੁਣ ਇਹ ਜਦੋਂ ਮੈਂ ਸ਼ਬਦਾਵਲੀ ਦੇਖੀ ਮੈਂ ਕਿਹਾ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਭਾਵੇਂ ਅਸੀਂ 75 ਸਾਲਾਂ ਤੋਂ ਨੂੜੇ ਹੋਏ ਆ ਇਹਨਾਂ ਦੇ ਥੱਲੇ, ਪਰ ਰਾਜ ਕਰੇਗਾ ਖਾਲਸਾ ਪੜਨ ਲੱਗਿਆ ਹਰ ਸਿੱਖ ਦੇ ਚਿਹਰੇ ਦੇ ਉੱਤੇ ਇੱਕ ਚਮਕ ਦਮਕ ਹੁੰਦੀ ਹੈ, ਕਿਉਂਕਿ ਸਾਨੂੰ ਇਹ ਪਤਾ ਹੈ ਵੀ ਅਸੀਂ ਆਜ਼ਾਦ ਨਹੀਂ। ਹੁਣ ਟੈਕਸਾਸ ਜਿਹੜਾ ਪਾਵਰਫੁਲ ਹੈ, ਜਿਨ੍ਹਾਂ ਦੇ ਪ੍ਰੈਜ਼ੀਡੈਂਟ ਨੇ ਇੰਨੀਆਂ ਪਾਵਰਸ ਨੇ ਸਟੇਟ ਨੂੰ, ਔਰ ਇਹ ਉਹਨਾਂ ਦਾ ਰਿਪਰੈਜ਼ੈਂਟੇਟਿਵ ਕਹਿੰਦਾ ਹੈ ਕਿ ਵੀ ਇਹ ਅਸੀਂ ਇਹਨੂੰ ਐਕਸਪਲੋਰ ਕਰੀਏ ਵੀ ਅਸੀਂ ਅੱਡ ਹੋਣਾ ਹੈ, ਕਿਉਂਕਿ ਇਹ ਜਿਹੜੀ ਹੈ ਲਿਬਰਟੀ ਔਰ ਸੈਲਫ ਗਵਰਨੈਂਸ ਦੀ ਜਿਹੜੀ ਅੱਗ ਹੈ ਉਹ ਇਟ ਬਰਨਸ ਇਨ ਦਾ ਹਾਰਟਸ ਆਫ ਆਲ ਟੈਕਸਨਸ। ਹਰ ਟੈਕਸਾਸ ਦਾ ਜਿਹੜਾ ਵਾਸੀ ਹੈ ਉਹਦੇ ਅੰਦਰ ਇਹ ਆਜ਼ਾਦੀ ਦੀ ਸ਼ਮਾ ਜਲਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਹਾਊਸ ਰਿਪਬਲਿਕਨ ਮੈਜੋਰੀ ਟੇਲਰ ਗ੍ਰੀਨ ਨੇ ਵੀ ਇਹ ਲਫ਼ਜ਼ ਕਹੇ, ਉਹਨੇ ਕਿਹਾ ਕਿ ਵੀ ਕਾਲ ਫਾਰ ਏ ਨੈਸ਼ਨਲ ਡਾਈਵੋਰਸ ਬਿਟਵੀਨ ਰੈਡ ਐਂਡ ਬਲੂ ਸਟੇਟਸ with federal government being stripped of much of its power। ਹੁਣ ਜਿਹੜੇ ਡੈਮੋਕ੍ਰੇਟਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਬਲੂ ਸਟੇਟਸ ਕਹਿੰਦੇ ਨੇ, ਜਿਹੜੀਆਂ ਸਟੇਟ ਜਿਵੇਂ ਨਿਊਯਾਰਕ ਹੈ, ਕੈਲੀਫੋਰਨੀਆ ਹੈ। ਜਿਹੜੇ ਪੱਕੇ ਰਿਪਬਲਿਕਨ ਗਾਰਡ ਨੇ ਜਿਵੇਂ ਅਰੀਜ਼ੋਨਾ ਹੈ ਜਾਂ ਟੈਕਸਾਸ ਜਾਂ ਦੂਜੇ ਹਾਲਾਂ ਥੋੜੇ ਬਹੁਤ ਖੱਬੇ ਸੱਜੇ, ਉਹਨਾਂ ਨੂੰ ਰੈੱਡ ਸਟੇਟਸ ਕਹਿੰਦੇ ਨੇ। ਔਰ ਉਹ ਮਿਸਟਰ ਮੈਜੋਰੀ ਟੇਲਰ ਗ੍ਰੀਨ ਕਹਿੰਦਾ ਕਿ ਨੈਸ਼ਨਲ ਡਾਈਵੋਰਸ ਹੋਇਆ ਹੈ ਵੀ ਆਲਰੇਡੀ ਬਲੂ ਵਾਲੇ ਆਪਣੀ ਤੌਰ ਤਰੀਕਿਆਂ ਤੇ ਨੇ, ਰੈੱਡ ਵਾਲੇ ਆਪਣੇ ਤੇ ਨੇ। ਔਰ ਜੇ ਇਹ ਬਿੱਲ ਪਾਸ ਹੁੰਦਾ, ਇਫ ਪਾਸਡ, referendum would be held on November 7, 2023 with Texas voter asked whether or not the state should investigate the possibility of Texas independence and present potential plans to the legislature। ਔਰ ਉਹਨਾਂ ਨੇ ਕਿਹਾ ਵੀ ਜੇ ਇਹ ਅੱਗੇ ਤੋਂ ਅਜੇ ਤਾਂ ਪ੍ਰਪੋਜ਼ ਹੋਇਆ ਜੇ ਹੁੰਦਾ ਤੇ ਫਿਰ 7 ਨਵੰਬਰ ਨੂੰ ਇਸੇ ਸਾਲ 'ਚ ਜਿਹੜਾ ਇਸ ਦੇ ਉੱਤੇ ਟੈਕਸਾਸ 'ਚ ਰੈਫਰੈਂਡਮ ਹੋਏਗਾ ਕਿ ਕੀ ਉਹ ਪਾਰਟ ਰਹਿਣਾ, ਇਹਨੂੰ ਫਰਦਰ ਤੋਰਨਾ ਚਾਹੀਦਾ ਕਿ ਨਹੀਂ। ਔਰ ਇਹ ਵੈਸੇ 2021 'ਚ ਵੀ ਜਿਹੜੀ ਹੈ ਮਿਸਟਰ ਸਲੈਟਨ ਨੇ ਇਸ ਨੂੰ ਫਾਈਲ ਕੀਤਾ ਸੀ, ਪਰ ਇਹ ਉਦੋਂ ਅੱਗੇ ਨਹੀਂ ਸੀ ਗਈ। ਹੁਣ ਜਿਹੜੀ ਹੈ ਇਸ ਦੇ ਅੱਗੇ ਜਾਣ ਦੇ ਚਾਂਸਿਸ ਨੇ। ਅੱਗੋਂ ਉਹਨਾਂ ਨੇ ਇਸ ਆਰਟੀਕਲ 'ਚ ਡਿਸਕਸ ਕੀਤਾ ਕਿ ਵੀ ਜੇ ਟੈਕਸਾਸ ਸੈਪਰੇਟ ਹੋ ਜਾਂਦਾ ਹੈ ਤੇ ਕੀ ਇਹਨੂੰ ਇਫੈਕਟ ਹੋਏਗਾ ਰਿਪਬਲਿਕਨ ਪਾਰਟੀ ਨੂੰ, ਕਿ ਭਾਈ ਉਹਨਾਂ ਦੇ ਕਿੰਨੇ ਨੇ ਰਿਪਬਲਿਕਨ ਔਰ
38 ਇਲੈਕਟਰਲ ਵੋਟਸ ਨੇ ਟੈਕਸਾਸ ਦੀਆਂ। ਜਦੋਂ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ ਇੰਨੇ ਉਹਨਾਂ ਦੇ ਕਾਂਗਰਸਮੈਨ ਨੇ, ਰਿਪਬਲਿਕਨ ਦੇ 2 ਸੈਨੇਟਰ ਵੀ ਘਟ ਜਾਣਗੇ। ਔਰ ਇਹ ਜਿਹੜਾ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਇਹ ਕਿਹਾ, ਔਰ ਇਸ ਦੇ ਉੱਤੇ ਮਿਸਟਰ ਡੈਨੀਅਲ ਮਿਲਰ ਜਿਹੜਾ ਇਸ ਗਰੁੱਪ ਦਾ ਪ੍ਰੈਜ਼ੀਡੈਂਟ ਹੈ, ਜਿਹੜਾ ਟੈਕਸਾਸ ਨੈਸ਼ਨਲ ਮੂਵਮੈਂਟ ਇਹ ਇਸ ਗਰੁੱਪ ਦਾ ਨਾਂ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜਾ ਹੈ ਉਹਨੇ ਡੈਨੀਅਲ ਮਿਲਰ ਨੇ ਨਿਊਜ਼ਵੀਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਇਹ ਜਿਹੜਾ ਹੈ ਜਿਹੜੀ ਹੈ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਬਿਲੀਵ ਕਰਦੀ ਹੈ, TNM believes the federal government has overstepped their role consistently and is prohibiting Texas from freedom and economic prosperity. This is not about right or left in our view. This is about unleashing the ability for Texas to chart its own path without the constraints of the bloated and broken federal government. ਉਹਨਾਂ ਨੇ ਕਿਹਾ ਜੀ ਫੈਡਰਲ ਗਵਰਨਮੈਂਟ ਬ੍ਰੋਕਨ ਹੈ ਔਰ ਅਸੀਂ ਟੈਕਸਨ ਆਪਣੀ ਫ੍ਰੀ ਸਪਿਰਿਟ ਦੇ ਨਾਲ ਆਜ਼ਾਦ ਹੋਣਾ ਚਾਹੁੰਦੇ, ਔਰ ਫੈਡਰਲ ਗਵਰਨਮੈਂਟ ਨੇ ਬਹੁਤ ਓਵਰਸਟੈਪ ਕੀਤਾ, ਪਾਵਰ ਸਾਡੀਆਂ ਯੂਸਰਪ ਕੀਤੀਆਂ। ਇਹ ਹੈ ਅਮਰੀਕਾ ਦੀ ਸਪਿਰਿਟ। ਬਿਲਕੁਲ। ਹਾਲਾਂ ਇਹ ਵੈਦਰ ਹੋਏਗੀ ਜਦੋਂ ਇਹਨਾਂ ਨੇ ਜੇ ਮੰਨਿਆ ਜਾਏਗਾ ਕਿ ਨਹੀਂ ਅਜੇ ਤਾਂ ਇਹ ਪ੍ਰਪੋਜ਼ ਹੋਇਆ, ਫਿਰ ਜਦੋਂ ਟੈਕਸਾਸ ਅਸੈਂਬਲੀ ਪਾਸ ਵੀ ਕਰ ਦਿੰਦੀ ਹੈ, US ਕਨਸਟੀਟਿਊਸ਼ਨ ਦੇ ਵਿੱਚ ਤਾਂ ਐਸਾ ਕੋਈ ਪ੍ਰੋਵੀਜ਼ਨ ਨਹੀਂ ਹੈ, ਉਸ ਮਾਮਲੇ 'ਚ ਕੀ ਹੋਏਗਾ। ਪਰ ਇਹ ਵੀ ਅਮਰੀਕਾ ਦੀ ਫਰੀडम ਦੀ ਸਪਿਰਿਟ ਹੈ ਕਿ ਇੱਥੇ ਓਪਨਲੀ ਇੱਕ ਪਾਵਰਫੁਲ ਸਟੇਟ ਮੰਗ ਕਰ ਸਕਦੀ ਹੈ ਕਿ ਭਾਈ ਅਸੀਂ ਅੱਡ ਹੋਣਾ। ਉਹਨਾਂ ਦੇ ਦਫ਼ਤਰ ਵੀ ਖੁੱਲ੍ਹੇ ਨੇ ਔਰ ਉਹ ਲੈਜਿਸਲੇਚਰ ਤਰੀਕੇ ਦੇ ਨਾਲ ਅੱਗੇ ਵੱਧ ਸਕਦੇ ਨੇ। ਤੇ ਦੂਸਰੇ ਪਾਸੇ ਉੱਥੇ ਬੈਠਾ ਉਹਨਾਂ ਦਾ ਉਹ ਮੋਟਾ ਗੈਂਡੇ ਦਾ ਬੱਚਾ ਅਮਿਤ ਸ਼ਾਹ ਪਨਪਨੇ ਨਹੀਂ ਦੇਂਗੇ ਔਰ ਉਹਦਾ ਅੱਗੋਂ ਨੁਮਾਇੰਦਾ ਉੱਥੇ ਜਿਹੜਾ ਪ੍ਰੋਹਤ ਇਨਕੋ ਕੁਚਲ ਦੋ, ਨਿਪ ਦਾ ਈਵਲ ਇਨ ਦਾ ਬਡ। ਤੇ ਇਹ ਕੰਪੇਅਰ ਕਰ ਰਹੇ ਨੇ ਅਮਰੀਕਨ ਡੈਮੋਕ੍ਰੇਸੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।